भी पाक पतन में जाऊं, मैं भी पाक पतन में जाऊं, तेरी चौखट पे सर को झुकाऊं, करम या वजीद अमरी। ਰੱਬ ਦੇ ਨੇਕ ਵਲੀ ਤੇ ਪੰਜਾਬੀ ਸਾਹਿਤ ਦੇ ਪਹਿਲੇ ਸ਼ਾਇਰ ਬਾਬਾ ਫਰੀਦ ਗੰਜ ਸ਼ਕਰ ਹੋਰਾਂ ਦਾ 782ਵਾਂ ਉਰਸ ਪਾਕ ਪਤਨ ਵਿੱਚ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦਾ ਸ਼ੁਮਾਰ ਉਹਨਾਂ ਬਜ਼ੁਰਗਾਂ ਵਿੱਚ ਹੁੰਦਾ ਹੈ ਜਿਨ੍ਹਾਂ ਹਿੰਦੁਸਤਾਨ ਵਿੱਚ ਇੱਕ ਰੱਬ ਦੀ ਇਬਾਦਤ ਦੀ ਤਬਲੀਗ ਦਾ ਦੀਵਾ ਬਾਲਿਆ। ਬਾਬਾ ਜੀ ਨੇ ਸਾਰੀ ਹਯਾਤੀ ਦੀਨੇ ਹੱਕ ਦੀ ਤਬਲੀਗ 'ਚ ਹੰਡਾਈ ਤੇ ਲੋਕਾਈ ਨੂੰ ਉਹ ਰਾਹ ਵਿਖਾਈ ਜਿਹਦੇ ਉੱਤੇ ਸਭ ਮੁਸਾਫਰ ਬਰਾਬਰ ਨੇ। ਰੰਗ, ਨਸਲ ਜਾਂ ਕਿਸੇ ਹੋਰ ਦੁਨਿਆਵੀ ਊਂਚ ਨੀਚ ਕਾਰਨ ਕੋਈ ਕਿਸੇ ਤੋਂ ਨਾ ਤੇ ਵੱਡਾ ਹੋ ਸਕਦਾ ਹੈ ਤੇ ਨਾ ਹੀ ਨੀਵਾਂ। ਬਾਬਾ ਜੀ ਨੇ ਆਪ ਸਾਦਗੀ ਇਖਤਿਆਰ ਕੀਤੀ ਤੇ ਲੋਕਾਂ ਨੂੰ ਵੀ ਇਹੋ ਦਰਸ ਦਿੱਤਾ ਕਿ ਰੱਬ ਦੀ ਜ਼ਮੀਨ ਉੱਤੇ ਉਹਦੇ ਬੰਦਿਆਂ ਦੀ ਸੇਵਾ 'ਚ ਜੀਵਨ ਬਿਤਾਓਗੇ ਤੇ ਦੋਵਾਂ ਜਹਾਨਾਂ 'ਚ ਕਾਮਯਾਬ ਰਹੋਗੇ। ਆਪ ਜੀ ਦੀ ਸ਼ਾਇਰੀ ਤੇ ਹਯਾਤੀ ਦੇ ਫਲਸਫੇ ਨੂੰ ਮੁਸਲਮਾਨਾਂ ਦੇ ਨਾਲ ਸਿੱਖ, ਹਿੰਦੂ ਤੇ ਮਸੀਹੀ ਵੀ ਅਮਨ ਤੇ ਆਸ਼ਤੀ ਦਾ ਰਾਹ ਮੰਨਦੇ ਨੇ। ਬਾਬਾ ਜੀ ਦੇ ਉਰਸ ਮੁਬਾਰਕ ਦੇ ਮੌਕੇ ਉੱਤੇ ਲੋਕੀ ਦੁਨੀਆ ਭਰ ਤੋਂ ਉਸ ਪਾਕ ਧਰਤੀ ਦਾ ਰੁਖ ਕਰਦੇ ਨੇ ਜਿੱਥੇ ਆਪ ਨੇ ਹਯਾਤੀ ਦਾ ਲੰਮਾ ਅਰਸਾ ਬਿਤਾਇਆ। ਹਰ ਸਾਲ ਉਰਸ ਦੀਆਂ ਸ਼ਾਮਾਂ ਮਹਿਫਿਲ ਸਮਾਅ ਦੇ ਰੂਹਾਨੀ ਰੰਗਾਂ 'ਚ ਰੰਗੀਆਂ ਜਾਂਦੀਆਂ ਨੇ। ਜਗ ਤੁਮੇ ਕਵਾਲ ਆਪ ਜੀ ਦਾ ਕਲਾਮ ਸੁਣਾ ਕੇ ਰੂਹ ਤੇ ਦਿਲ ਨੂੰ ਦੁਨੀਆ ਦੇ ਲੋਭ ਤੇ ਲਾਲਚ ਤੋਂ ਪਾਕ ਰਹਿਣ ਦਾ ਸਬਕ ਦਿੰਦੇ ਨੇ। ਜੇਕਰ ਅਸੀਂ ਬਾਬਾ ਜੀ ਦੀ ਦੱਸੀ ਰਾਹ ਤੇ ਉਹਨਾਂ ਦੇ ਫਲਸਫੇ ਉੱਤੇ ਅਮਲ ਕਰੀਏ ਤੇ ਕੋਈ ਵਜ੍ਹਾ ਨਹੀਂ ਦੁਨੀਆ ਤੋਂ ਨਫ਼ਰਤਾਂ ਨਾ ਮੁੱਕ ਜਾਵਣ। ਇਹ ਜਹਾਨ ਅਮਨ ਤੇ ਆਸ਼ਤੀ ਦਾ ਕੇਂਦਰ ਨਾ ਬਣੇ। ਬਸ ਲੋੜ ਏ ਤੇ ਇਸ ਗੱਲ ਦੀ ਕਿ ਅਸੀਂ ਸਭ ਆਪਣੇ ਮਨ ਨੂੰ ਪਾਕ ਕਰਕੇ ਦੋ ਜਹਾਨਾਂ ਦੇ ਰੱਬ ਦੇ ਸਾਹਮਣੇ ਸਜਦਾ ਰੇਜ਼ ਹੋ ਕੇ ਉਹਦੇ ਨੇਕ ਬੰਦੇ ਬਣ ਜਾਈਏ। ਸਾਡੇ ਹੱਥ ਜਾਂ ਜ਼ੁਬਾਨ ਤੋਂ ਕਿਸੇ ਦੂਜੇ ਨੂੰ ਕੋਈ ਤਕਲੀਫ ਨਾ ਪਹੁੰਚੇ।